ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਅਮਰੀਕਾ 'ਚ ਜਦੋਂ 26 ਦਸੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 27 ਦਸੰਬਰ ਸਾਲ 2025 ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਆਜ਼ਾਦ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਅਸੀਂ ਪੰਜਾਬੀ ਰੇਡੀਓ USA ਦੇ ਕੈਲੀਫੋਰਨੀਆ ਫ੍ਰੈਜ਼ਨੋ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਂ ਔਰ ਹਫ਼ਤੇ 'ਚ 5 ਦਿਨ ਖਬਰਾਂ ਲੈ ਕੇ ਤੁਹਾਡੇ ਲਈ ਆਨੇ ਆ, ਜਿਨ੍ਹਾਂ ਨੂੰ ਤੁਸੀਂ ਰੇਡੀਓ ਤੇ ਸੁਣਨ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੇਖ ਵੀ ਸਕਦੇ ਹੋ। ਜੇ ਸਮਝਦੇ ਹੋ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਦੇ ਵਪਾਰ ਵਾਸਤੇ, ਵਧਾ ਵਾਸਤੇ ਚੰਗੀਆਂ ਸਾਬਤ ਹੋ ਸਕਦੀਆਂ ਤਾਂ ਤੁਸੀਂ ਸਪਾਂਸਰ ਕਰਨ ਲਈ ਸਾਡਾ ਟੈਲੀਫੋਨ ਨੰਬਰ ਨੋਟ ਕਰ ਲਓ ਜੀ। 408 272 5200 408 272 5200। ਮਸੂਦ ਬਾਤ ਨੇ ਖਬਰਾਂ ਹਲੇ ਜੀ। ਇਮਰਾਨ ਖਾਨ ਦੇ ਹਾਮੀਆਂ ਨੇ ਲੰਡਨ 'ਚ ਪਾਕਿਸਤਾਨ ਐਮਬੈਸੀ ਦੇ ਸਾਹਮਣੇ ਕੀਤਾ ਇਹਤਜਾਜ। ਪਾਕਿਸਤਾਨੀ ਫੌਜ ਮੁਖੀ ਨੂੰ ਬੰਬ ਨਾਲ ਉਡਾਉਣ ਦੇ ਨਾਰੇ ਪਾਕਿਸਤਾਨ ਤੇ ਬਰਤਾਨਵੀ ਐਮਬੈਸਡਰ ਨੂੰ ਤਲਬ ਕਰ ਲਿਆ ਤੇ ਬਰਤਾਨਵੀ ਸਰਕਾਰ ਵੀ ਸਿੱਧੀ ਹੋ ਗਈ। ਜੀ ਬਿਲਕੁਲ, ਇਹ ਕੰਮ ਐਨ ਉਸ ਵੇਲੇ ਹੋਇਆ ਹੈ ਜਦੋਂ ਪਾਕਿਸਤਾਨ 'ਚ ਦੌਰਾ ਚੱਲ ਰਿਹਾ ਜੀ। ਇਸ ਵੇਲੇ ਯੂਨਾਈਟਿਡ ਅਰਬ ਐਮਿਰੇਟਸ ਦੇ ਪ੍ਰਧਾਨ ਮੁਹੰਮਦ ਜ਼ੈਦ ਬਿਨ ਨਹਿਆਨ ਦਾ ਇਹ ਉਹਨਾਂ ਦਾ ਪਾਕਿਸਤਾਨ ਦਾ ਪਹਿਲਾ ਸਰਕਾਰੀ ਫੇਰਾ ਹੈ ਔਰ ਉਹਦੇ ਤੇ ਪਾਕਿਸਤਾਨ ਵੱਲੋਂ ਕਹਿ ਲਵੋ ਕਿ ਅੰਦਰ ਸਿਆਸੀ ਅਫਰਾ ਤਫਰੀ ਜਿਹੜੀ ਉਹ ਆਪਣੇ ਥਾਂ ਹੈ। ਇਧਰੋਂ ਇਹ ਮਾਮਲਾ ਹੋਇਆ 23 ਦਸੰਬਰ ਨੂੰ ਲੰਡਨ ਦੇ ਵਿੱਚ ਕੰਮ ਕਰਦੀ ਪਾਕਿਸਤਾਨੀ ਐਮਬੈਸੀ ਜਾਂ ਕੌਂਸੂਲੇਟ ਦੇ ਸਾਹਮਣੇ ਪਾਕਿਸਤਾਨੀਆਂ ਨੇ, ਜਿਨ੍ਹਾਂ ਦਾ ਤਾਲੁਕ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਸੀਗਾ, ਉਹਨਾਂ ਨੇ ਇਹਤਜਾਜ ਕੀਤਾ। ਇਹਤਜਾਜ ਪਹਿਲਾਂ ਵੀ ਹੁੰਦੇ ਸੀਗੇ। ਪਾਕਿਸਤਾਨ ਤੋਂ ਰਿਟਾਇਰਡ ਚੀਫ ਜਸਟਿਸ ਫਾਇਜ਼ ਈਸਾ ਜਦੋਂ ਗਏ ਉਦੋਂ ਵੀ ਇਹਤਜਾਜ ਹੋਏ, ਲੋਕਾਂ ਨੇ ਪਿੱਛਾ ਵੀ ਕੀਤਾ। ਜਿਹੜੇ ਪਾਕਿਸਤਾਨੀ ਫੌਜ ਮੁਖੀ ਰਹਿ ਚੁੱਕੇ ਬਾਜਵਾ ਹੋਣੇ ਨੇ, ਜਨਰਲ ਬਾਜਵਾ, ਉਹਨਾਂ ਤੇ ਵੀ ਇਸੇ ਤਰ੍ਹਾਂ ਲੋਕੀ ਨੇ ਜਿਹੜੇ ਉਹ ਫਿਰ ਇਕੱਠੇ ਹੁੰਦੇ ਨੇ। ਤੁਸੀਂ ਫੈਸਲੇ ਤਾਂ ਕਰ ਲੈਂਦੇ ਜੇ, ਫਿਰ ਜਦੋਂ ਪਬਲਿਕ ਦੇ ਵਿੱਚ ਜਾਂਦੇ ਜੇ, ਪਬਲਿਕ ਕਟਹਿਰੇ ਜੇ, ਫਿਰ ਸਾਰੀਆਂ ਸ਼ਾਵਾਂ ਫੇਸ ਕਰਨੀਆਂ ਪੈਂਦੀਆਂ। ਪਰ ਐਰਕੀ ਮਾਮਲਾ ਇਹ ਹੋਇਆ ਹੈ ਕਿ ਉਸ ਨਾਅਰੇਬਾਜ਼ੀ 'ਚ ਆਖਿਆ ਗਿਆ ਕਿ ਫੀਲਡ ਮਾਰਸ਼ਲ ਆਸਮ ਮੁਨੀਰ ਹੋਣੇ ਨੇ ਜਿਹੜੇ ਇਹਨਾਂ ਨੂੰ ਬੰਬ ਨਾ ਉਡਾ ਦੋ। ਇਹ ਸਖਤ ਨਾਅਰੇਬਾਜ਼ੀ ਹੈ ਜਿਹੜੀ ਇਹ ਕੀਤੀ ਗਈ ਔਰ ਉਸ ਤੋਂ ਬਾਅਦ ਇਹਦੀਆਂ ਵੀਡੀਓਜ਼ ਨੇ ਜਿਹੜੀਆਂ ਉਹ ਵਾਇਰਲ ਹੋਈਆਂ। ਵਿੱਚ ਕ੍ਰਿਸਮਸ ਦੀ ਛੁੱਟੀ ਆ ਗਈ। ਕੱਲ ਫਿਰ 26 ਨੂੰ ਪਾਕਿਸਤਾਨੀ ਫਾਰਨ ਆਫਿਸ ਨੇ ਸਰਕਾਰੀ ਪੱਧਰ ਤੇ ਬਰਤਾਨੀਆ ਦੇ ਐਮਬੈਸਡਰ ਨੂੰ ਤਲਬ ਕੀਤਾ, ਸਖਤ ਇਹਤਜਾਜ ਕੀਤਾ ਔਰ ਡਿਮਾਰਚ ਬਣਾਉਂਦੇ ਆਖਿਆ ਕਿ ਜੀ ਬਰਤਾਨੀਆ ਦੇ ਵਿੱਚ ਬਰਤਾਨਵੀ ਸਰਕਾਰ ਦੀ ਸਰਪ੍ਰਸਤੀ 'ਚ ਪਾਕਿਸਤਾਨ ਮੁਖਾਲਫ ਮਜ਼ਾਇਰੇ ਨੇ ਜਿਹੜੇ ਹੋ ਰਹੇ ਨੇ। ਇਹ ਲੋਕ ਪਾਕਿਸਤਾਨ ਦੁਸ਼ਮਣੀ ਦੇ ਨਾਅਰੇ ਨੇ ਜਿਹੜੇ ਉਹ ਲਾ ਰਹੇ ਨੇ, ਜਿਹੜੇ ਸਾਡੇ ਲਈ ਕਿਸੇ ਤੌਰ ਵੀ ਕਾਬਲੇ ਕਬੂਲ ਨਹੀਂ ਹੈ। ਬਰਤਾਨਵੀ ਸਰਕਾਰ ਇਹਨਾਂ ਲੋਕਾਂ ਦੀ ਸ਼ਨਾਖਤ ਕਰੇ ਔਰ ਇਹਨਾਂ ਨੂੰ ਸਜ਼ਾ ਦੇਵੇ, ਅਦਰਵਾਈਜ਼ ਅਸੀਂ ਇਹ ਸਮਝਾਂਗੇ ਕਿ ਇਹਨਾਂ ਸਾਰੇ ਮੰਦੇ ਕੰਮਾਂ ਦੀ ਸਰਪ੍ਰਸਤੀ ਬਰਤਾਨਵੀ ਸਰਕਾਰ ਕਰਨ ਡਈ ਹੈ। ਕੰਮ ਹੋ ਗਿਆ ਬਰਤਾਨਵੀ ਸਰਕਾਰ ਦਾ। ਹੁਣੇ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਜੀ ਸਾਡੀ ਧਰਤੀ ਇੱਕ ਆਜ਼ਾਦ ਧਰਤੀ ਹੈ, ਗੱਲ ਕਰਨ ਦੀ ਪੂਰੀ ਆਜ਼ਾਦੀ ਹੈ। ਪਾਕਿਸਤਾਨ ਕਿਹੜੇ ਜੁਰਮ ਦੀ ਗੱਲ ਕਰਨ ਡਿਆ ਆ? ਜੇ ਇੱਥੇ ਕੋਈ ਜੁਰਮ ਐਸਾ ਹੋਇਆ ਜਿਹਦੇ ਨਾਲ ਪਾਕਿਸਤਾਨ ਦੀ ਧਰਤੀ ਨੂੰ, ਸਾਲਮੀਅਤ ਨੂੰ ਖਤਰਾ ਹੈ, ਤੇ ਪਾਕਿਸਤਾਨ ਉਹਦੇ ਪ੍ਰੂਫ ਦੇਵੇ। ਉਹਨਾਂ ਪ੍ਰੂਫਸ ਦੇ ਤਹਿਤ ਅਸੀਂ ਕੋਈ ਕਾਰਵਾਈ ਜੇ ਬਣਦੀ ਹੈ ਜਿਹਦਾ ਸਾਡਾ ਮੁਲਕ ਇਜਾਜ਼ਤ ਦਿੰਦਾ ਹੈ, ਕਾਨੂੰਨ ਜ਼ਾਬਤੇ ਨੇ ਜਿਹੜੇ ਇਜਾਜ਼ਤ ਦਿੰਦੇ ਨੇ, ਅਸੀਂ ਜ਼ਰੂਰ ਕਰਾਂਗੇ। ਇਹ ਪਹਿਲਾ ਮੌਕਾ ਹੈ। ਬਹੁਤ ਘੱਟ ਹੀ ਹੁੰਦਾ ਹੈ ਕਿ ਦੁਨੀਆ ਦੇ ਕਿਸੇ ਮੁਲਕ ਦਾ, ਪਾਕਿਸਤਾਨ ਔਰ ਭਾਰਤ ਆਪਸ ਦੇ ਵਿੱਚ ਵੇਖ ਲਓ ਕਿੰਨੇ ਉਹ ਇਤਜਾਜੀ ਮਰਾਸਲੇ ਦੂਰਾ ਪਰਾ ਹੁੰਦੇ, ਏਦਾਂ ਕਦੀ ਨਹੀਂ ਹੋਇਆ। ਹੁਣ ਬਕਾਇਦਾ ਬਰਤਾਨਵੀ ਸਰਕਾਰ ਅੱਗੇ ਵੇਰ ਗਈ ਹੈ ਕਿ ਜੇ ਤੁਹਾਨੂੰ ਕੋਈ ਸ਼ਿਕਾਇਤਾਂ ਨੇ ਤੇ ਉਹ ਦੱਸੋ, ਸਾਨੂੰ ਉਹਦੇ ਪ੍ਰੂਫ ਨੇ ਜਿਹੜੇ ਉਹ ਦਵੋ। ਸਿਰਫ ਉਹਨਾਂ ਨੇ ਇਹ ਨਹੀਂ ਆਖਿਆ ਕਿ ਦੱਸੋ, ਉਹਨਾਂ ਆਖਿਆ ਕਿ ਪ੍ਰੂਫ ਦਵੋ। ਪ੍ਰੂਫ ਵੇਖ ਕੇ ਫਿਰ ਅਸੀਂ ਫੈਸਲਾ ਕਰਾਂਗੇ ਕਿ ਸਾਡਾ ਕਾਨੂੰਨ ਹੈ ਜਿਹੜਾ ਉਹ ਏਸ਼ੀਆ ਦੀ ਇਜਾਜ਼ਤ ਦਿੰਦਾ ਜਾਂ ਨਹੀਂ ਦਿੰਦਾ। ਪਾਕਿਸਤਾਨ ਦੇ ਇਤਰਾਜ਼ ਨੇ ਜਿਹੜੇ ਉਹਨਾਂ ਨੂੰ ਲਗਭਗ ਕਹਿ ਲਓ ਕਿ ਟੱਕੇ ਛੁਪੇ ਲਫ਼ਜ਼ਾਂ 'ਚ ਬਰਤਾਨਵੀ ਸਰਕਾਰ ਨੇ ਰੱਦ ਕਰਤਾ ਹੈ ਜੀ। ਸੂਬਾ KPK ਦੇ ਸੀਐਮ ਸੁਹੇਲ ਅਫਰੀਦੀ ਦਾ ਲਾਹੌਰ 'ਚ ਫੇਰਾ, ਧੱਕੇ ਨਾਲ ਪੰਜਾਬ ਅਸੈਂਬਲੀ 'ਚ ਵੀ ਵੜ ਗਏ। ਦੂਜੇ ਪਾਸੇ ਮੀਆਂ ਮਹਿਮੂਦ ਰਸ਼ੀਦ ਹੋਰਾਂ ਨੂੰ 33 ਸਾਲਾ ਕੈਦ ਹੋ ਗਈ। ਚੱਲ ਕੀ ਰਿਹਾ ਜੀ? ਚੱਲ ਉਹੀ ਰਿਹਾ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਜਿਹੜੀ ਉਹ ਸਾਹ ਲੈਣ ਰਹੀ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦੋਜਹਿਦ ਸਿਆਸੀ ਹੈ ਜਿਹੜੀ ਉਹ ਚੱਲ ਰਹੀ ਹੈ। ਸੁਣਿਆ ਕਿ ਇਸ ਤੋਂ ਪਹਿਲਾਂ ਜਾਬਰ ਹੁਕਮਰਾਨਾਂ ਦੇ ਦੌਰ ਦੇ ਵਿੱਚ ਪੀਪਲਸ ਪਾਰਟੀ ਦਾਅਵੇ ਕਰਦੀ ਹੈ ਕਿ ਅਸੀਂ ਇਹ ਕੀਤਾ, ਪਰ ਹੁਣ ਅੱਖੀਂ ਵੇਖਣ ਵਾਲਾ ਕੰਮ ਤੇ ਅਸੀਂ ਇਮਰਾਨ ਖਾਨ ਦਾ ਆ ਵੇਖ ਰਹੇ ਹਾਂ। ਬੰਦੇ ਵੀ ਮਾਰ ਰਹੇ, ਗ੍ਰਿਫਤਾਰੀਆਂ ਵੀ ਹੋ ਰਹੀਆਂ, ਮੁਕੱਦਮੇ ਵੀ ਫੇਸ ਕਰ ਰਹੇ, ਇhtਜਾਜ ਵੀ ਚੱਲ ਰਿਹਾ। ਤੇ ਹੁਣ ਸੁਹੇਲ ਆਫਰੀਦੀ ਹੁਣੇ ਲਾਹੌਰ ਆਏ। ਬਹੁਤ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਪੰਜਾਬ ਅਸੈਂਬਲੀ 'ਚ ਉਹਨਾਂ ਦੇ ਆਉਣ ਮੌਕੇ ਫੋਰਸਿਸ ਦੇ ਨਾਲ ਝੜਪ, ਧੱਕੇ, ਖਿੱਚਾ ਤੁਈ ਹੈ ਜਿਹੜੀ ਉਹ ਉਹਨਾਂ ਦੇ ਨਾਲ। ਖੈਬਰ ਪਖਤੂਨਖਾਨ ਅਸੈਂਬਲੀ ਦੇ ਜਿਹੜੇ ਵਜ਼ੀਰ ਮਸ਼ੀਰ ਨੇ ਉਹ ਵੀ ਆਏ। ਲਾਹੌਰ ਲਿਬਰਟੀ ਮਾਰਕੀਟ 'ਚ ਇhtਜਾਜ ਸੀਗਾ। ਡਰਦਿਆਂ ਲੋਕ ਨਹੀਂ ਆਏ ਕਿ ਗ੍ਰਿਫਤਾਰੀਆਂ ਹੋਣਗੀਆਂ, ਮੁਕੱਦਮੇ ਬਣਨਗੇ, ਪਤਾ ਨਹੀਂ ਇਹਨਾਂ ਨੇ ਵਾਪਸ KPK ਚਲੇ ਜਾਣਾ। ਇਹ ਸਾਰੇ ਗੁੰਝਲਦਾਰ ਮਾਮਲੇ ਨੇ ਜਿਹੜੇ ਉਹ ਹੋਏ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਉਹ ਮੈਂਬਰ ਜਿਹੜੇ ਕਿ ਪੰਜਾਬ ਅਸੈਂਬਲੀ ਦਾ ਹਿੱਸਾ ਨੇ, ਯਾਨੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ, ਉਹਨੇ ਆਖਿਆ ਜੀ ਜੇਲ੍ਹ 'ਚੋਂ ਇਮਰਾਨ ਖਾਨ ਦਾ 2 ਟੋਕ ਸੁਨਾਹ ਆ ਚੁੱਕਿਆ। ਹੁਣ ਜਿਹੜਾ ਉਹ ਸੁਨਾਹ ਦੇ ਨਾਲ ਖਲੋਏਗਾ ਉਹੀ ਪਾਰਟੀ ਦੇ ਨਾਲ ਖਲੋਤਾ ਹੈ। ਇਸ ਤੋਂ ਅੱਡ ਆਏ ਬਾਏ ਛਾਏ ਕੰਨ ਇੰਜ ਫੜਨਾ ਜਾਂ ਉਤੋਂ ਦੀ ਘੁਮਾ ਕੇ ਫੜਨਾ ਇਹ ਨਹੀਂ ਚਾਹੀਦਾ। 2 ਟੋਕ ਗੱਲ ਆਈ ਹੈ ਜਿਹੜੀ ਉਹਦੇ ਤੇ ਪਹਿਰਾ ਦੇਣਾ ਆ ਜੇਲ੍ਹ 'ਚੋਂ। ਇਹ ਆ ਕਿ ਆਜ਼ਾਦੀ ਜਾਂ ਮੌਤ। ਇਹਦਾ ਮਤਲਬ ਇਹ ਹੈ ਕਿ ਨਾ ਤੇ ਹੁਣ ਗ੍ਰਿਫਤਾਰੀਆਂ ਤੋਂ ਡਰਨਾ ਆ, ਨਾ ਸਰਕਾਰੀ ਜ਼ਬਰ ਤੋਂ ਡਰਨਾ ਆ। ਹੁਣ
ਇਮਰਾਨ ਖਾਨ ਦੀ ਆਜ਼ਾਦੀ ਜਿਹੜੀ ਉਹ ਹੈਗੀ ਆ। ਔਰ ਇਹ ਗੱਲਾਂ ਐਨ ਉਸ ਮੌਕੇ ਤੇ ਹੋ ਰਹੀਆਂ ਨੇ ਜਦੋਂ ਇਮਰਾਨ ਖਾਨ ਦੇ ਬਾਰੇ ਕੱਲ ਹੀ ਹਜੇ ਅਸੀਂ ਖਬਰ ਦਿੱਤੀ ਹੈ ਕਿ ਉਹਨਾਂ ਰਾਜ਼ੀਨਾਮਾ ਜ਼ਾਹਰ ਕੀਤਾ ਆ ਕਿ ਜੇ ਮਹਿਮੂਦ ਖਾਨ, ਅਚਕਜ਼ਈ ਔਰ ਨਾਸਰ ਅਬਾਸ ਹੋਣੇ ਲੋਕਾਂ ਦੀ ਭੀੜ ਬਾਹਰ ਕੱਢਣ 'ਚ ਔਰ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਕੋਈ ਫੈਸਲਾ ਲੈਣ ਦੇ ਵਿੱਚ ਕਾਮਯਾਬ ਰਹੇ ਤੇ ਮੈਂ ਉਹਦੀ ਵੀ ਹਮਾਇਤ ਕਰਾਂਗਾ, ਤੇ ਜੇ ਉਹ ਡਾਇਲੌਗ ਦੇ ਨਾਲ ਕਿਸੇ ਗੱਲ ਦੇ ਉੱਤੇ ਕੋਈ ਸਮਝੌਤਾ ਕਰਦੇ ਨੇ ਤੇ ਮੈਂ ਉਹਨੂੰ ਵੀ ਮੰਨਾਂਗਾ, ਭਾਵੇਂ ਮੈਨੂੰ ਕਬੂਲ ਹੈ ਜਾਂ ਨਹੀਂ ਕਬੂਲ। ਇਧਰੋਂ KPK ਸੂਬੇ ਦੇ ਸੁਹੇਲ ਆਫਰੀਦੀ ਹੋਣਾ ਦਾ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਆਣਾ, ਇਸ ਤਰ੍ਹਾਂ ਵਖਾਲਾ ਕਰਨਾ, ਇਹੋ ਜਿਹੀ ਸਿਆਸੀ ਮਿਸਾਲ ਵੀ ਪਹਿਲਾਂ ਨਹੀਂ ਲੱਭਦੀ ਔਰ ਹਜੇ ਤੱਕ ਉਹਨਾਂ ਨੂੰ ਨਾ ਤੇ ਗ੍ਰਿਫਤਾਰ ਕੀਤਾ ਗਿਆ ਨਾ ਕੋਈ ਹੋਰ ਮਾਮਲਾ ਹੋਇਆ ਹੈ ਔਰ ਉਹਨਾਂ ਨੇ ਆਪਣਾ ਪੂਰਾ ਰੱਜ ਕੇ ਸਿਆਸੀ ਵਖਾਲਾ ਜਿਹੜਾ ਉਹ ਕੀਤਾ ਪੰਜਾਬ ਅਸੈਂਬਲੀ ਤੋਂ ਲੈ ਕੇ ਲਾਹੌਰ ਦੀਆਂ ਸੜਕਾਂ ਤੱਕ। ਰਹੀ ਗੱਲ ਮਹਿਮੂਦੁਰ ਰਸ਼ੀਦ ਹੋਣਾ ਦੀ, 9 ਮਈ ਦੀ ਜਿਹੜੀ ਲੀਡਰਸ਼ਿਪ ਇਮਰਾਨ ਖਾਨ ਦੀ ਗ੍ਰਿਫਤਾਰ ਹੈ, ਸਾਰਿਆਂ ਦਾ ਤਾਲੁਕ ਪੰਜਾਬ ਤੋਂ, ਠੀਕ ਹੈ ਨਾ। ਉਹਨਾਂ ਸਾਰਿਆਂ ਦੀ ਗ੍ਰਿਫਤਾਰੀ ਦੇ ਵਿੱਚ ਇਹ ਵੀ ਨੇ ਜਿਹੜੇ ਨਾ ਦੇ ਪ੍ਰੈਸ ਕਾਨਫਰੰਸ ਕੀਤੀ, ਨਾ ਇਮਰਾਨ ਖਾਨ ਨੂੰ ਛੱਡਣ ਦਾ ਐਲਾਨ ਕੀਤਾ, ਆਖਿਆ ਕਿ ਜਿੰਦੇ ਆ ਮਰਦੇ ਆ ਅਸੀਂ ਇਮਰਾਨ ਖਾਨ ਦੇ ਨਾਲ ਆ। ਸੋ ਇਹਨਾਂ ਨੂੰ 9 ਮਈ ਦੇ 2 ਮੁਕੱਦਮੇ ਨੇ ਜਿਹੜੇ ਉਹਨਾਂ ਦੇ ਵਿੱਚ 33 ਸਾਲ ਦੀ ਕੈਦ ਆ ਜਿਹੜੀ ਉਹ ਸੁਣਾਈ ਗਈ ਹੈ। ਇਲਜ਼ਾਮ ਆ ਕਿ ਗੁਲਬਰਗ ਦੇ ਇਲਾਕੇ ਦੇ ਵਿੱਚ ਇਹਨਾਂ ਨੇ ਗੱਡੀਆਂ ਨੂੰ ਸਾੜਿਆ, ਲੋਕਾਂ ਦੇ ਉੱਤੇ ਹਮਲਾ ਕੀਤਾ, ਸਰਕਾਰੀ ਇਮਾਰਤਾਂ ਔਰ ਥਾਵਾਂ ਦੇ ਉੱਤੇ ਹਮਲਾ ਕੀਤਾ ਔਰ 6 ਲੱਖ ਰੁਪਈਆ ਜੁਰਮਾਨਾ ਜਿਹੜਾ ਉਹ ਇਸ 33 ਸਾਲ ਦੀ ਸਜ਼ਾ ਦੇ ਨਾਲ ਮਹਿਮੂਦੁਰ ਰਸ਼ੀਦ ਨੂੰ ਸੁਣਾਇਆ ਗਿਆ ਹੈ। ਇਹ ਇਮਰਾਨ ਖਾਨ ਦੇ ਨਾਲ ਵਫਾਦਾਰੀ ਦੀ ਸਜ਼ਾ ਮੈਂ ਇਹਨੂੰ ਸਮਝਦਾ। ਪਾਕਿਸਤਾਨ 'ਚ ਇੱਕ ਭਾਰਤੀ ਸ਼ਹਿਰੀ ਦੀ ਗ੍ਰਿਫਤਾਰੀ, ਮਾਪਿਆਂ ਦਾ ਆਖਣਾ ਹੈ ਕਿ ਨਸ਼ਾ ਕਰਦਾ ਹੈ, ਪਾਕਿਸਤਾਨੀ ਸਰਕਾਰ ਹੱਥ ਹੌਲਾ ਰੱਖੇ। ਜੀ ਬਿਲਕੁਲ, ਨਾਸਰ ਢਿੱਲੋਂ ਵਾਲੋਂ ਔਰ ਬਹੁਤ ਸਾਰੇ ਹੋਰ ਪਾਕਿਸਤਾਨੀਆਂ ਵੱਲੋਂ ਵੀ ਕੁਝ ਸੋਸ਼ਲ ਮੀਡੀਆ ਜਿਹੜੀਆਂ ਪੋਸਟਾਂ ਨੇ ਔਰ ਵੀਡੀਓਜ਼ ਨੇ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਨੇ ਔਰ ਆਖਿਆ ਜਾ ਰਿਹਾ ਕਿ ਇਹ ਗਲਤੀ ਦੇ ਨਾਲ ਸਰਹੱਦ ਲਾਂਘ ਕੇ ਕਸੂਰ ਵਾਲੇ ਪਾਸਿਓਂ ਪਾਕਿਸਤਾਨ ਆ ਗਿਆ। ਇਸ ਜਵਾਨ ਦਾ ਜਿਹੜਾ ਹੈ ਉਹ ਮਾਪਿਆਂ ਦਾ ਇਹ ਕਹਿਣਾ ਹੈ ਕਿ ਸ਼ਰਨਦੀਪ ਸਿੰਘ ਇਹਦਾ ਨਾਂ ਹੈ, ਨਸ਼ਾ ਕਰਦਾ ਹੈ, ਨਸ਼ੇ ਦੇ ਵਿੱਚ ਬਹਿਕਿਆ ਹੋਇਆ ਜਾਂ ਬੌਂਦਲਿਆ ਹੋਇਆ ਸਰਹੱਦ ਲਾਂਘ ਕੇ ਕਸੂਰ ਵਾਲੇ ਪਾਸੇ ਪਾਕਿਸਤਾਨ ਚਲਾ ਗਿਆ। ਕਹਿੰਦੇ ਨੇ ਕਿ ਪਾਕਿਸਤਾਨੀ ਬਾਰਡਰ ਏਜੰਸੀਜ਼ ਨੇ ਜਿਹੜੀਆਂ ਉਹਨਾਂ ਨੇ ਇਹਨੂੰ ਗ੍ਰਿਫਤਾਰ ਕੀਤਾ, ਪੁੱਛ ਪ੍ਰਤੀਤ ਵੀ ਕੀਤੀ। 1 ਮਹੀਨਾ ਪਹਿਲਾਂ ਇਹ ਵਾਕਿਆ ਵਾਪਰਿਆ ਸੀਗਾ ਔਰ ਪੁੱਛ ਪ੍ਰਤੀਤ ਤੋਂ ਬਾਅਦ ਇਹ ਸਾਬਤ ਹੋਇਆ ਕਿ ਨਹੀਂ ਇਹ ਕੋਈ ਜਸੂਸ ਨਹੀਂ ਹੈ, ਕੋਈ ਮੁਲਕ ਦੁਸ਼ਮਣੀ, ਪਾਕਿਸਤਾਨ ਦੁਸ਼ਮਣੀ ਦੀ ਕਾਰਵਾਈ ਕਰਨ ਨਹੀਂ ਸੀਗਾ ਆਇਆ। ਉਸ ਤੋਂ ਬਾਅਦ ਇਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੇ ਹਵਾਲੇ ਕਰਕੇ ਤੇ ਇਹਦੇ ਤੇ ਮੁਕੱਦਮਾ ਦਾਇਰ ਕਰ ਦਿੱਤਾ ਗਿਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਉਲੰਘਣ ਦਾ। ਇਹ ਮੁਕੱਦਮਾ ਕੋਈ ਬਹੁਤ ਵੱਡਾ ਮੁਕੱਦਮਾ ਨਹੀਂ ਗਿਆ ਹੈ। ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਪੰਜਾਬੀ ਐਕਟਿਵਿਸਟ ਨੇ ਜਿਹੜੇ ਉਹਨਾਂ ਨੇ ਇੱਕ ਵਕੀਲ ਕਰਾ ਲਿਆ ਹੈ। ਉਹ ਵਕੀਲ ਹੈ ਜਿਹੜਾ ਉਹ ਇਸ ਕੇਸ ਨੂੰ ਵੇਖੇਗਾ ਔਰ ਇਸ ਜਿਹੜੇ ਸ਼ਰਨਦੀਪ ਸਿੰਘ ਹੋਣੇ ਨੇ ਇਹਨਾਂ ਦੇ ਜੁਰਮ ਦੇ ਮੁਤਾਬਕ ਅਦਾਲਤੀ ਕਾਰਵਾਈ ਹੈ ਜਿਹੜੀ ਉਹਦੇ 'ਚ ਪੂਰੀ ਕਾਨੂੰਨੀ ਸਪੋਰਟ ਹੈ ਜਿਹੜੀ ਉਹ ਇਹਨਾਂ ਨੂੰ ਦਿੱਤੀ ਜਾਏਗੀ। ਉਮੀਦ ਕੀਤੀ ਜਾ ਰਹੀ ਹੈ ਕਿ ਅਦਾਲਤ ਤੋਂ ਵੀ ਇਹ ਗਲਤੀ ਦਾ ਫਾਇਦਾ ਦਿੰਦੇ ਹੋਏ ਕੋਈ ਵੱਡੀ ਸਜ਼ਾ ਨਹੀਂ ਹੋਏਗੀ ਔਰ ਉਸ ਤੋਂ ਬਾਅਦ ਇਹ ਰਿਹਾਈ ਹੈ ਜਿਹੜੀ ਇਹ ਮੁਮਕਿਨ ਹੋ ਸਕੇਗੀ। ਕਈ ਵਾਰ ਰੇਂਜਰਸ ਹੀ ਬੰਦਾ ਗ੍ਰਿਫਤਾਰ ਕਰਦੀ ਸੀਗੀ, ਇਹ ਉਹਨਾਂ ਨੂੰ ਦੇ ਦਿੰਦੇ ਸੀਗੇ। ਉਧਰੋਂ ਭਾਰਤੀ ਸਿਕਿਉਰਿਟੀ ਫੋਰਸਿਸ ਵਾਲੇ ਨੇ ਜਿਹੜੇ ਉਹ ਕਹਿੰਦੇ ਗਲਤੀ ਦੇ ਨਾਲ ਆ ਗਿਆ ਉਹ ਉਰਾਂ ਦੇ ਦਿੰਦੇ। ਇਹ ਮਿਸਾਲਾਂ ਗੇ ਵਕਤ ਦੇ ਵਿੱਚ ਮੌਜੂਦ ਨੇ ਪਰ ਹੁਣ ਕਿਉਂਕਿ ਦੋਵੇਂ ਮੁਲਕਾਂ ਦੇ ਆਪਸੀ ਤਾਲੁਕ ਵਾਸਤੇ ਨੇ ਜਿਹੜੇ ਉਹ ਇਹ ਬਾਰਡਰ ਤੇ ਲੱਗੀਆਂ ਕੰਡੇਰਨੀਆਂ ਤਾਰਾਂ ਨਾਲੋਂ ਬਹੁਤੇ ਤਿੱਖੇ ਹੋਏ ਪਏ ਨੇ। ਸੋ ਇਹ ਹੁਣ ਖੱਜਲ ਖਰਾਬੀਆਂ ਜਿਹੜੀਆਂ ਮਾਪਿਆਂ ਨੂੰ ਵੇਖਣੀਆਂ ਪੈਣਗੀਆਂ। ਸੋ ਮਾਪਿਆਂ ਨੇ BBC ਦੇ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਹੈ ਕਿ ਸਾਡਾ ਮੁੰਡਾ ਨਸ਼ਾ ਕਰਦਾ ਹੈ, ਸੋ ਨਸ਼ਈ ਹੈ ਔਰ ਉਹਨੂੰ ਇਹਦਾ ਫਾਇਦਾ ਦਿੱਤਾ ਜਾਏ। ਉਹ ਗਲਤੀ ਦੇ ਨਾਲ ਗਿਆ ਹੈ। ਇਸ ਤੋਂ ਪਹਿਲਾਂ ਵੀ ਹੋਇਆ ਕਿ ਮਾਪੇ ਲੜ ਕੇ, ਇੱਕ ਪਾਕਿਸਤਾਨੀ ਮੁੰਡਾ ਸੀਗਾ ਜਿਹੜਾ ਉਹ ਸਰਹੱਦ ਲਾਂਘ ਗਿਆ ਘਰ ਵਾਲਿਆਂ ਨਾਲ ਲੜ ਕੇ, ਕਸੂਰ ਦਾ ਹੀ ਸੀਗਾ, ਉਹਦੀ ਵਾਪਸੀ ਹੋ ਗਈ ਸੀ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹਦੀ ਛੇਤੀ ਰਿਹਾਈ ਹੋ ਜਾਏਗੀ। ਜੜਾਵਾਲਾ ਦੀਆਂ 3 ਬੀਬੀਆਂ ਉਮਰਾ ਕਰਨ ਗਈਆਂ। ਕਿਸੇ ਨੇ ਮੁਫਤ ਉਮਰਾ ਕਰਾਉਣ ਦੀ ਸੇਵਾ ਕੀਤੀ ਪਰ ਉਹਨਾਂ ਦੇ ਸਮਾਨ 'ਚ ਆਈਸ ਡਰੱਗਸ ਰੱਖ ਦਿੱਤੀਆਂ। ਸਾਊਦੀ ਅਰਬ 'ਚ ਉਹਨਾਂ ਨੂੰ 25 ਸਾਲ ਕੈਦ ਸਜ਼ਾ ਹੋ ਗਈ। ਜੀ 2 ਤੇ ਕਹਿ ਲਵੋ ਕਿ ਜ਼ਿਆਰਤ ਬੀਬੀ ਔਰ ਅਨਵਰ ਬੀਬੀ, ਇਹ ਜੀ ਆਪਣੇ ਸੁਣਨ ਵਾਲੇ ਨੂੰ ਦੱਸ ਜਾਈਏ ਕਿ ਲੈਲਪੁਰ ਫੈਸਲਾਬਾਦ ਦੀ ਤਹਿਸੀਲ ਹੈ ਜੜਾਂਵਾਲਾ, ਉਹਦੇ ਇੱਕ ਪਿੰਡ ਦੇ ਨਾਲ ਇਹਨਾਂ ਦਾ ਤਾਲੁਕ ਆ। ਇਹਨਾਂ ਦਾ ਇੱਕ ਨੇੜੇ ਦਾ ਰਿਸ਼ਤੇਦਾਰ ਨਈਰ ਅਬਾਸ ਆ ਜਿਹੜਾ ਉਹਨੇ ਦੱਸਿਆ ਕਿ ਲਾਗੇ ਦੇ ਇੱਕ ਪਿੰਡ ਦੇ ਜਿਹੜੇ ਇਮਾਮ ਮਸਜਿਦ ਜਾਂ ਮੌਲਵੀ ਹੈ ਉਹਨੇ ਤੇ ਉਹਦੀ ਘਰ ਵਾਲੀ, ਉਹ ਮੌਲਵੀ ਦਾ ਨਾਮ ਮੁਹੰਮਦ ਰਿਆਜ਼ ਦੱਸਿਆ ਗਿਆ, ਉਹ ਵੀ ਇਹਨਾਂ ਦੇ ਨਾਲ ਸਫ਼ਰ ਤੇ ਸਨ। ਉਹਨਾਂ ਨੇ ਆਪਣਾ ਉਮਰਾ ਪੈਕੇਜ ਲਿਆ ਸੀਗਾ। ਇਹਨਾਂ ਬੀਬੀਆਂ ਦਾ ਕਹਿ ਲਵੋ ਕਿ ਇਹ ਉਮਰਾ ਕਰਾਉਣ ਦੀ ਸੇਵਾ ਯਾਨੀ ਖਰਚਾ ਪਿੰਡ ਦੇ ਲਾਗੇ ਦਾ ਇੱਕ ਜ਼ਿੰਮੇਦਾਰ ਸੀ ਸਦਾਮ ਹੁਸੈਨ, ਉਹਨੇ ਚੁੱਕਿਆ ਤੇ ਜਦੋਂ ਇਹ ਉਮਰਾ ਕਰਨ ਵਾਸਤੇ ਉੱਥੇ ਅਪੜੇ ਔਰ ਇਸਲਾਮਾਬਾਦ 에ਅਰਪੋਰਟ ਤੋਂ ਜਾਣਾ ਸੀ, ਉਥੋਂ ਵੀ ਖੈਰ ਚਲੇ ਗਏ। ਇੱਥੋਂ ਹੁਣ ਪਤਾ ਲੱਗਦਾ ਹੈ ਕਿ ਪੂਰੀ ਇੱਕ ਚੇਨ, ਇੱਕ ਮਾਫੀਆ ਜਿਹੜੀ ਸਰਕਾਰੀ ਲੋਕਾਂ ਦੀ ਉਹ ਵਿੱਚ ਹੈ ਕਿ ਜਦੋਂ ਇੱਥੇ ਪਾਕਿਸਤਾਨੀ 에ਅਰਪੋਰਟਾਂ ਤੇ ਤਲਾਸ਼ੀ ਹੋਈ ਤੇ ਉਸ ਜੋ ਜ਼ਾਹਰੀ ਤੌਰ ਤੇ ਨਜ਼ਰ ਆਉਂਦਾ ਕਿ ਉਸ ਜ਼ਿੰਮੇਦਾਰ ਦਾ ਪੂਰਾ ਹੱਥ ਸੀਗਾ ਔਰ ਉਹਦੀ ਪੂਰੀ ਟ੍ਰੇਲ ਦੇ ਵਿੱਚ ਸਾਰੀ ਸੈਟਿੰਗ ਸੀਗੀ ਸਰਕਾਰੀ ਜ਼ਿੰਮੇਦਾਰਾਂ ਦੇ ਨਾਲ ਵੀ ਕਿ ਇਹ ਸਮਾਨ ਪਾਸ ਕਰਕੇ ਕੱਢਣਾ ਹੈ। ਉਹਨਾਂ ਕੱਢ ਦਿੱਤਾ। ਸਾਊਦੀ ਅਰਬ ਜਦੋਂ ਆਪਣੀਆਂ ਤੇ ਪਤਾ ਲੱਗਾ ਕਿ ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ 17 ਫਰਵਰੀ 2025 ਨੂੰ ਇਹਨਾਂ ਕੋਲੋਂ ਮਨਸ਼ੀਆਤ ਜਾਂ ਕਹਿ ਲਓ ਡਰੱਗਸ ਨਿਕਲਣ ਦੇ ਮਾਮਲੇ 'ਚ ਸਾਊਦੀ ਅਰਬ ਦੀ ਇੱਕ ਅਦਾਲਤ ਨੇ ਇਹਨਾਂ ਨੂੰ 25 ਸਾਲ ਸਜ਼ਾ ਦਾ ਹੁਕਮ ਜਿਹੜਾ ਉਹ ਦੇ ਦਿੱਤਾ ਹੈ। ਮੈਂ ਸਮਝਦਾ ਕਿ ਲੋਕਾਂ ਦੇ ਧਾਰਮਿਕ ਜਜ਼ਬਾਤ ਦੇ ਨਾਲ ਖੇਡ ਕੇ ਖਿਲਵਾੜ ਕਰਕੇ ਇਸ ਤੋਂ ਬੁਰੀ ਮੰਦੀ ਗਈ ਗੁਜ਼ਰੀ ਮਿਸਾਲ ਜਿਹੜੀ ਉਹ ਨਹੀਂ ਲੱਭਦੀ। ਔਰ ਉਸ ਤੋਂ ਬਾਅਦ ਜਦੋਂ ਪਿਛਲਿਆਂ ਨੂੰ ਪਤਾ ਲੱਗਾ ਕਿ ਇਹ ਰੱਬ ਦਾ ਘਰ ਵੇਖਣ ਦੀਆਂ ਰੀਝਵੰਤ ਸਨ, ਗਰੀਬ ਲੋਕ ਸਨ ਔਰ ਕਿਸੇ ਨੇ ਇਹਨਾਂ ਦੀ ਗਰੀਬੀ ਨੂੰ ਵੇਖਦਿਆਂ ਹੋਇਆ ਕਿ ਰੱਬ ਦਾ ਘਰ ਵੇਖਣਾ ਆ, ਆਪਣੇ ਵੱਲੋਂ ਬੜੀ ਸੇਵਾ ਔਰ ਰੱਬ ਨੂੰ ਰਾਜ਼ੀ ਕਰਨ ਦਾ ਪੁੰਨ ਜਿਹੜਾ
ਉਹ ਖੱਟਣ ਦੀ ਕੋਸ਼ਿਸ਼ ਕੀਤੀ, ਪਰ ਇਹਦੀ ਆੜ ਦੇ ਵਿੱਚ ਜਿਹੜਾ ਉਹਨੇ ਆਈਸ ਡਰੱਗਸ ਐਨ ਔਨ ਦੀ ਸਪੌਟ ਕਿ ਥੋੜਾ ਜਿਹਾ ਸਮਾਨ ਸਾਡਾ ਸਾਊਦੀ ਅਰਬ ਲੈ ਜਾਇਆ ਜੇ, ਉੱਥੇ ਫਲਾਣਾ ਬੰਦਾ ਜਿਹੜਾ ਤੁਹਾਨੂੰ ਆਪੇ ਕਾਲ ਕਰ ਲੇਗਾ ਤੇ ਲੈ ਲਵੇਗਾ। ਉਹ ਬੰਦੇ ਦੇ ਆਉਣ ਤੋਂ ਪਹਿਲਾਂ ਡਰੱਗਸ ਫੜੀਆਂ ਗਈਆਂ, ਔਰ ਉਸ ਤੋਂ ਬਾਅਦ ਰੱਬ ਦੇ ਘਰ ਦੇ ਦੀਦ ਦਰਸ਼ਨ ਕੀ ਕਰਨੇ ਸੀਗੇ, ਉਸ ਤੋਂ ਪਹਿਲਾਂ ਸਜ਼ਾਵਾਂ ਨੇ ਜਿਹੜੀਆਂ ਉਹ ਭੁਗਤ ਰਹੀਆਂ ਨੇ। ਔਰ ਇਹ ਤਿੰਨੇ ਬਜ਼ੁਰਗ ਬੀਬੀਆਂ ਨੇ ਜਿਹੜੀਆਂ ਇਹ ਇਸ ਵੇਲੇ ਸਾਊਦੀ ਅਰਬ ਚ ਕਹਿੰਦੇ ਨੇ ਕਿ ਜੇਲ੍ਹ ਚ ਮੰਦੇ ਹਾਲਾਤ ਚ ਨੇ। ਕੋਸ਼ਿਸ਼ ਕਰ ਰਹੇ ਕਿ ਜੇ ਸਰਕਾਰੀ ਪੱਧਰ ਦੇ ਉੱਤੇ ਆਵਾਜ਼ ਚੁੱਕਿਆ ਪਾਕਿਸਤਾਨੀ ਸਰਕਾਰ ਸਟੈਂਡ ਲਵੇ ਔਰ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੂੰ ਕੋਈ ਪੁੱਛਾਣ ਕਰੇ, ਪਰ ਤੁਹਾਨੂੰ ਪਤਾ ਕਿ ਉਸ ਮੁਲਕ ਚ ਇਨਸਾਫ ਕਿੰਨਾ ਹੈ। ਐਹਸਨ ਇਕਬਾਲ ਜੋ ਕਿ ਮੁਸਲਿਮ ਲੀਗ ਨੂਨ ਦੇ ਬੜੇ ਤਗੜੇ ਆਗੂ ਨੇ, ਇੱਕ ਟੀਵੀ ਇੰਟਰਵਿਊ ਦੌਰਾਨ ਉਹਨਾਂ ਦਾ ਲਾਈਵ ਕੈਮਰਾ ਕਿਸੇ ਨੇ ਬੜੇ ਗੁੱਸੇ ਦੇ ਨਾਲ ਬੰਦ ਕੀਤਾ। ਦੁਬਾਰਾ ਪ੍ਰੋਗਰਾਮ 'ਚ ਤੇ ਜੁੜ ਗਏ ਪਰ ਅੱਖ ਸੁੱਜੀ ਹੋਈ ਸੀ। ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ। ਮੱਲੀ ਸਾਹਿਬ, ਅਸਲ ਸਟੋਰੀ ਕੀ ਹੈ? ਅਸਲ ਇਹ ਹੈ ਕਿ ਜੀ ਜਿੱਦਾਂ ਤੁਸੀਂ ਦੱਸਿਆ, ਇਹ ARY ਟੀਵੀ ਦਾ ARY ਨਿਊਜ਼ ਦਾ ਪ੍ਰੋਗਰਾਮ ਸੀਗਾ। ਵਸੀਮ ਬਦਾਮੀ ਬਹੁਤ ਮਸ਼ਹੂਰ ਐਂਕਰ ਨੇ, ਉਹਨਾਂ ਦੇ ਨਾਲ ਕਰਨ ਦੇ ਸੀਗੇ, ਗੱਲਾਂ ਦਾ ਜਵਾਬ ਦੇਣ ਦੇ ਸੀ ਕਿ ਯਕਦਮ ਕੋਈ ਬੰਦਾ ਆਇਆ ਤੇ ਇਹ ਆਵਾਜ਼ ਪੂਰੇ ਉਸ ਲਾਈਵ ਪ੍ਰੋਗਰਾਮ 'ਚ ਗਈ ਹੈ ਕਿ ਬੰਦ ਕਰੋ, ਔਰ ਉਸ ਤੋਂ ਬਾਅਦ ਮੋਬਾਈਲ ਖੋਲਿਆ ਗਿਆ ਹੈ ਔਰ ਬੰਦ ਹੋ ਗਿਆ। ਥੋੜੀ ਦੇਰ ਬਾਅਦ ਐਹਸਨ ਇਕਬਾਲ ਹੋਣੇ ਆ ਤੇ ਗਏ। ਹੁਣ ਐਹਸਨ ਇਕਬਾਲ ਹੋਣਾ ਦਾ ਬਿਆਨ, ਪਾਕਿਸਤਾਨੀ ਪੱਤਰਕਾਰ ਨੇ ਇੱਕ ਉਹਨਾਂ ਦਾ ਬਿਆਨ, ਔਰ ਜਾਮੀ ਹੋਣੇ ਜਿਨ ਚੋਂ ਨਾ ਕਿਸ ਕੰਡਿਆ ਸਾਡੇ ਦੋਸਤ ਹੀ ਨੇ। ਤੀਸਰਾ ਪਾਕਿਸਤਾਨ ਤੋਂ ਇਤਲਾਮਾਤ ਬ੍ਰੌਡਕਾਸਟਿੰਗ ਦੇ ਫੈਡਰਲ ਮਿਨਿਸਟਰ ਅਤਾ ਤਾਰੜ ਹੋਣੇ, ਇਹਨਾਂ ਦਾ ਬਿਆਨ ਇੱਕ ਆ ਕਿ ਜੀ ਉਹਨਾਂ ਦੇ ਘਰ ਪਰਿਵਾਰ ਦੇ ਲੋਕ ਇਕੱਠੇ ਹੋਏ ਸੀਗੇ, ਬੱਚੇ ਬੁੱਚੇ ਇਕੱਠੇ ਹੋਏ ਸੀਗੇ, ਉਹ ਗਲਤੀ ਦੇ ਨਾਲ ਉਹਨਾਂ ਦੇ ਸਟੱਡੀ ਰੂਮ 'ਚ ਆ ਗਏ ਤੇ ਉਹਨਾਂ ਨੇ ਆ ਕੇ ਸ਼ਰਾਰਤ ਕੀਤੀ। ਜਦ ਕਿ ਪੂਰੀ ਕੌਮ ਜਾਣਦੀ ਹੈ ਕਿ ਆਵਾਜ਼ ਕਿਸੇ ਬੱਚੇ ਦੀ ਨਹੀਂ ਸੀਗੀ। ਹੈ ਤੁਸੀਂ ਵੀ ਉਹ ਕਲਿੱਪ ਵੇਖਿਆ, ਮੈਂ ਵੀ ਵੇਖਿਆ ਹੈ। ਔਰ ਉਸ ਵੀਡੀਓ ਦੇ ਅਚਾਨਕ ਬੰਦ ਹੋਣ ਤੋਂ ਬਾਅਦ ਜਦੋਂ ਆਏ ਤੇ ਮੂੰਹ ਵੀ ਉਹੋ ਜਿਹਾ ਨਹੀਂ ਸੀਗਾ ਜਿਹੜਾ ਜਿਹਾ ਪੈੜਲਾ ਸੀਗਾ, ਤੇ ਉਹਨਾਂ ਨੇ ਕਹਿ ਦਿੱਤਾ ਜੀ ਠੀਕ ਹੈ। ਕਹਿਣ ਦੇ ਨੇ ਹੁਣ ਇਹਨਾਂ ਦੇ ਹੁਕਮਰਾਨ ਧੜੇ ਦੇ ਮੁਖਾਲਫ ਜਾਂ ਇਮਰਾਨ ਖਾਨ ਦੇ ਹਾਮੀਆਂ ਦਾ ਇਹ ਆਖਣਾ ਕਿ ਇਹ ਜਦੋਂ ਇੰਟਰਵਿਊ ਦਿੰਦੇ ਨੇ, ਗੱਲ ਕਰਦੇ ਨੇ, ਤੇ ਇਹਨਾਂ ਦੇ ਉੱਤੇ ਕੋਈ ਫੌਜੀ ਅਫਸਰ ਆ ਜਿਹੜਾ ਉਹ ਜ਼ਿੰਮੇਦਾਰ ਖਲੋਤਾ ਹੁੰਦਾ ਹੈ ਔਰ ਇਹਨਾਂ ਨੂੰ ਦੱਸਦਾ ਕਿਹੜੀ ਗੱਲ ਤੂੰ ਕਰਨੀ ਹੈ ਤੇ ਕਿਹੜੀ ਨਹੀਂ ਕਰਨੀ, ਤੇ ਇਹ ਉਹਨੇ ਆਪਣੀ ਡਿਊਟੀ ਕੀਤੀ ਹੈ। ਹੁਣ ਐਹਸਨ ਇਕਬਾਲ ਸਮੇਤ ਸਾਰੀ ਸਰਕਾਰੀ ਮਸ਼ੀਨਰੀ ਔਰ ਬਾਕੀ ਸਾਰੇ ਕਹਿਣ ਦੇ ਨੇ ਕਿ ਨਹੀਂ ਐਸੀ ਕੋਈ ਗੱਲ ਨਹੀਂ ਕੀ ਹੈ, ਪਰ ਇਹ ਜਿਹੜੀ ਗੱਲ ਹੈ ਇਹਦੇ ਵੱਲ ਵੀ ਅਗਰ ਗੌਰ ਕਰੀਏ ਤੇ ਇਹ ਭਾਵੇਂ ਕੁਝ ਸਾਲਾਂ ਬਾਅਦ ਖੁੱਲੇ ਤੇ ਜ਼ਬਰ ਦੀ ਇੰਤਹਾ ਨਹੀਂ, ਉਹ ਇਹੋ ਜਿਹੀ ਹੁਕਮਰਾਨੀ ਹੈ ਕਿ ਤੁਸੀਂ ਗੱਲ ਵੀ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦੇ। ਬਿਲਕੁਲ। ਸੋ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀਦੀ। ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਫੇਸਬੁੱਕ, YouTube, Instagram, TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇੱਕ ਤੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਤੇ ਜੇ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਤੁਸੀਂ ਫਾਇਦਾਮੰਦ ਸਮਝਦੇ ਜੇ ਕਿ ਇਹਦਾ 'ਚ ਤੁਹਾਡੇ ਬਿਜ਼ਨਸ ਦਾ ਕਮਰਸ਼ੀਅਲ ਚੱਲੇ ਜਿਹੜਾ ਤੁਹਾਡੇ ਵਪਾਰ ਨੂੰ ਹੋਰ ਵਾਧਾ ਦੇਵੇ, ਤੇ ਇਹ ਸਪਾਂਸਰਸ਼ਿਪ ਹੈ। ਔਰ ਸਪਾਂਸਰਸ਼ਿਪ ਲਈ ਤੁਸੀਂ ਰਾਬਤਾ ਕਰਨਾ ਸਾਡੇ ਇਸ ਟੈਲੀਫੋਨ ਨੰਬਰ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।